हाँ जी यूनिवर्सिटी ਦੇ ਵਿੱਚ ਹੈ ਨਹੀਂ ਹੋਈਆਂ ਚੀਜ਼ਾਂ ਤੁਹਾਨੂੰ ਲੱਗਦਾ ਕਿ ਬੱਚੇ ਜਿਹੜੇ ਹੈਗੇ ਨੇ ਉਹ ਹੇਟ ਸਪੀਚ ਬਹੁਤ ਕਰਦੇ ਨੇ? ਹਾਂਜੀ ਮਤਲਬ ਕਿ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ। ਬੱਚਿਆਂ ਦੇ ਨਾਲ ਨਾਲ ਟੀਚਰ ਵੀ ਇੰਜ ਕਰਦੇ ਨੇ। ਟੀਚਰ ਵੀ ਕਰਦੇ ਨੇ, ਹਾਂ ਟੀਚਰ ਵੀ ਕਰਦੇ ਨੇ। ਸਿਰਫ ਮੈਂ ਆਪਣੇ ਡਿਪਾਰਟਮੈਂਟ ਦੇ ਟੀਚਰ ਦੇਖੇ ਨੇ ਜਿਹੜੇ ਇੰਜ ਨਹੀਂ ਕਰਦੇ। ਆਪਣੇ ਡਿਪਾਰਟਮੈਂਟ ਨੂੰ ਬਚਾ ਗਏ। ਨਹੀਂ ਨਹੀਂ ਮੈਂ ਸਹੀ ਗੱਲ ਕਹਿ ਰਹੀ। ਉਹ ਇਹ ਸਾਰੇ ਆਪਣੇ ਆਪਣੇ ਡਿਪਾਰਟਮੈਂਟ ਸਾਬੀ ਕਹਿੰਦੇ ਸਾਬੀ ਸਾਰੇ ਠੀਕ ਹੈਗੇ ਨੇ। ਇਹ ਵੀ ਸਹੀ ਗੱਲ ਕਹਿੰਦੇ ਅਸੀਂ ਠੀਕ ਹੈ ਬਾਕੀ ਸਾਰੇ ਇਹਨੇ ਸਾਡੇ ਟੀਚਰ ਬਹੁਤ ਜ਼ਿਆਦਾ ਟਫ। ਉਹਨਾਂ ਆਪਣੇ ਡਿਪਾਰਟਮੈਂਟ ਨੂੰ ਕਿ ਆਪਣੇ ਡਿਪਾਰਟਮੈਂਟ ਤੇ ਕੱਲ ਜਾਣਾ ਹੈਗਾ, ਟੀਚਰ ਨੇ ਖਾ ਲੈਣਾ ਹੈ। ਨਹੀਂ ਗੱਲ ਬਿਲਕੁਲ ਸੱਚੀ ਹੈ। ਸਾਡੇ ਟੀਚਰ ਬਹੁਤ ਹੀ ਅੱਛੇ ਨੇ। ਤੁਸੀਂ ਗਏ ਸੀ ਸਾਡੀ ਯੂਨੀਵਰਸਿਟੀ 'ਚ ਤੇ ਡਾਕਟਰ ਅਮਾਰਾ ਰਸ਼ੀਦ ਨਾਲ ਮਿਲੇ ਹੋਣੇ ਹੋ। ਹਾਂ ਮੈਂ ਕੁਝ ਕਹਿ ਹੀ ਨਹੀਂ ਸਕਦਾ। ਫਸਾ ਦਿੱਤਾ ਮੈਨੂੰ, ਇਹ ਕੁੜੀ ਨੇ ਸਿਆਸਤਦਾਨ ਬਣਨਾ ਹੈ। ਨਹੀਂ ਉਹ ਬਹੁਤ ਹੀ ਅੱਛੇ ਨੇ। ਮੈਂ ਇਹਦੇ ਮੁਕਾਬਲੇ 'ਚ ਮੈਂ ਆਪਣੀ ਯੂਨੀਵਰਸਿਟੀ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਟੀਚਰ ਜਿਹੜਾ ਸਾਨੂੰ ਡੀਲ ਕਰਦੇ ਨੇ। ਨਹੀਂ ਦੇਖੋ ਟੀਚਰ ਅੱਛੇ ਵੀ ਹੁੰਦੇ ਨੇ ਬੁਰੇ। ਹਾਂ ਟਾਊਨਸ਼ਿਪ 'ਚ ਗਈ ਸੀ ਮੈਂ ਨਾ ਕੋਈ ਕੈਂਪਸ ਹੈਗਾ ਹਾਂਜੀ ਮੇਨ ਕੈਂਪਸ 'ਚ ਗਈ ਸੀ। ਉੱਥੇ ਮੈਂ ਨਾ ਮੇਰਾ ਨਾ ਉਹਨਾਂ ਵੱਲ ਪਿੱਛਾ ਹੈਗਾ ਸੀ। ਟੀਚਰਸ ਕੋਈ ਸ਼ਾਇਦ ਖਲੋਤੇ ਸੀ ਮੈਂ ਨਹੀਂ ਸੀ ਦੇਖਿਆ ਹੈਗਾ। ਜਦੋਂ ਮੈਂ ਵਾਪਸ ਮੁੜਨ ਲੱਗੀ ਮੈਂ ਉਹਨਾਂ ਨਾਲ ਟਕਰਾ ਗਈ ਤਾਂ ਉਹ ਨਾ ਬਹੁਤ ਹੀ ਬਦਤਮੀਜ਼ੀ ਦੇ ਨਾਲ ਨਹੀਂ ਇਹ ਦੇਖੋ ਮੁxtਲਿਫ ਲੋਕ ਮੁxtਲਿਫ ਕਿਸਮ ਦੇ ਰਵੱਈਏ ਹੁੰਦੇ ਨੇ। ਕੁਝ ਲੋਕ ਐਸੇ ਚੀਜ਼ ਨੂੰ ਬਹੁਤ ਅੱਛੀ ਤਰ੍ਹਾਂ ਵੀ ਬਿਆਨ ਕਰਦੇ ਨੇ। ਅਗਰ ਟੀਚਰਸ ਦਾ ਇਹੀ ਰਵੱਈਆ ਤੇ ਫਿਰ ਸਟੂਡੈਂਟਸ ਦਾ ਕਿਵੇਂ ਇਹ ਗੱਲ ਬਹੁਤ ਅਹਿਮ ਹੈ। ਇਹ ਗੱਲ ਬਹੁਤ ਅਹਿਮ ਹੈ ਜੀ। ਤੁਸੀਂ ਦੱਸੋ ਕਿ ਸਾਨੂੰ ਆਪਣਾ ਨਾਮ ਵੀ ਦੱਸਣਾ ਸੀ ਨਾਲ, ਕਿ ਤੁਹਾਡੇ ਖਿਆਲ ਦੇ ਵਿੱਚ ਇਹ ਜਿਹੜੀ ਅਸੀਂ ਟੋਲਰੈਂਸ ਦੀ ਗੱਲ ਕਰ ਰਹੇ ਹਾਂ ਜਾਂ ਖਾਸ ਤੌਰ ਤੇ ਮੈਨੂੰ ਤਾਂ ਲੱਗਦਾ ਹੇਟ ਸਪੀਚ ਦੀ ਬੜਾ ਮਸਲਾ ਹੈਗਾ। ਹੇਟ ਸਪੀਚ ਦਾ ਸਾਨੂੰ ਅੰਦਾਜ਼ਾ ਹੀ ਨਹੀਂ ਹੁੰਦਾ ਅਸੀਂ ਕਿਸ ਤਰ੍ਹਾਂ ਕਰ ਰਹੇ ਹਾਂ। ਅਸੀਂ ਐਵੇਂ ਕਹਿ ਛੱਡਨੇ ਹਾਂ ਕਿ ਫਲਾਂ ਕਮਿਊਨਿਟੀ ਆਈਂਦੀ ਹੋਏਗੀ, ਫਲਾਂ ਆਈਂਦੀ ਹੋਏਗੀ। ਹਾਲਾਂਕਿ ਪੂਰੀ ਕਮਿਊਨਿਟੀ ਤਾਂ ਕਦੀ ਵੀ ਸਹੀ ਨਹੀਂ ਹੋ ਸਕਦੀ। ਮਤਲਬ ਕਿ ਤੁਸੀਂ ਸਾਰੇ ਤੁਸੀਂ ਕਹੋ ਜੀ ਸਾਰੇ ਪੰਜਾਬੀ ਆਈਂਦੇ ਹੁੰਦੇ ਇੱਥੇ ਨਹੀਂ ਨਾ ਹੋ ਸਕਦਾ। ਕੋਈ ਕਿਸੇ ਨੂੰ ਤੁਸੀਂ 11 ਬੰਦੇ ਬੈਠੇ ਹੋਏ ਹੋ, 11 ਦੀ 11 ਤੁਸੀਂ ਪੰਜਾਬੀ ਨਾਲ ਹੋ, ਲੇਕਿਨ ਤੁਹਾਡੇ ਵਿੱਚ ਫਰਕ ਹੈਗਾ ਨਾ। ਤੇ ਤੁਸੀਂ ਦੱਸੋ यूनिवर्सिटी ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਲੱਗਾ? मैं निमरा असलम हूँ। मुझे यूनिवर्सिटी में तकरीबन 1 साल होने वाला है, लेकिन जिस हद तक मैंने यूनिवर्सिटी में माहौल देखा है यूनिवर्सिटी का फिलहाल तो ठीक है, लेकिन जब लड़कियां खुद ब खुद ही कल्चर के हवाले से देखा जाए यूनिवर्सिटी का तो दुपट्टे भी नहीं लेती सर पे जाते हो, दुपट्टों के बगैर आ रही होती है। लेकिन इस्लामी माहौल इस्लामी मुल्क है, लेकिन इस्लामी मुल्क में ऐसा नहीं होना चाहिए। लेकिन ਤੁਸੀਂ ਦੇਖੋ ਨਾ ਹੁਣ ਅਸੀਂ ਇੱਥੇ ਬੈਠੇ 11 ਕੁੜੀਆਂ ਨੇ ਜੀ ਜੀ, ਕਿਸੇ ਨੇ ਦੁਪੱਟਾ ਲਿੱਤਾ ਹੈ ਕਿਸੇ ਨੇ ਨਹੀਂ ਲਿੱਤਾ, ਠੀਕ ਹੈ ਨਾ ਜੀ ਕੋਈ ਬੰਦਾ ਜਿਹੜਾ ਹੈ ਉਹ ਨਕਾਬ ਵਾਲਾ ਵੀ ਹੈਗਾ, ਤੁਸੀਂ ਆਪ ਨਕਾਬ ਲਿੱਤਾ ਹੈ, ਠੀਕ ਹੈ ਨਾ। ਅੱਛਾ ਹੁਣ ਬੰਦੇ ਦਾ ਇਨਸਾਨ ਦਾ ਠੀਕ ਹੋਣਾ ਜ਼ਰੂਰੀ ਹੈਗਾ। ਦੇਖੋ ਨਾ ਇੱਕ ਬੰਦਾ ਫਰਜ਼ ਕਰੋ ਉਹਨੇ ਬੁਰਕਾ ਪਾਇਆ ਹੋਇਆ ਜੀ ਕਰਦਾ ਬਦਤਮੀਜ਼ੀ ਉਹ, ਠੀਕ ਹੈ ਨਾ, ਪਾ ਉਹਨੇ ਬੜਾ ਸਖਤ ਜਿਹਾ ਬੰਦਾ ਦੁਪੱਟਾ ਲਿਆ, ਲੇਕਿਨ ਲੋਕਾਂ ਦੇ ਨਾਲ ਜਿਹੜਾ ਹੈਗਾ ਉਹ ਇਨਸਾਨਾਂ ਨੂੰ ਇਨਸਾਨ ਨਹੀਂ ਸਮਝਦਾ। ਦੇਖੋ ਪਹਿਲੀ ਗੱਲ ਕੀ ਹੈ, ਪਹਿਲੀ ਗੱਲ ਤੇ ਹੈ ਕਿ اخلاقیات ਜਿਹੜੀ ਬੇਸਿਕ اخلاقیات ਹੈ ਉਹਦੇ ਤੇ ਜ਼ੋਰ ਦਈਏ ਨਾ ਕਿ ਉਹ ਬੇਸਿਕ اخلاقیات ਜ਼ਰੂਰੀ ਨਹੀਂ ਕਿ ਇੱਕ ਬੰਦਾ ਜਿਹੜਾ ਹੈਗਾ ਉਹ ਦੁਪੱਟਾ ਲੈਂਦਾ ਹੈ ਜਾਂ ਨਹੀਂ ਲੈਂਦਾ। ਜਿਹੜਾ ਨਹੀਂ ਲੈਂਦਾ ਉਹ ਜ਼ਰੂਰ ਬਦਤਮੀਜ਼ ਹੋਏਗਾ, ਜਾਂ ਲੈਂਦਾ ਹੈ ਉਹ ਜ਼ਰੂਰ ਤਮੀਜ਼ਦਾਰ ਹੋਏਗਾ। ਕੀ ਖਿਆਲ ਤੁਹਾਡਾ? ऐसी बात नहीं है। हमारे नबी सल्लम की जो बीवियां थी वो भी तो बाहर निकलती थी, वो भी इंसानों के साथ अपना रवैया ठीक रखती थी। मेरा ये कहने का मतलब है कि इंसान जितना मर्जी अच्छा हो जाए, लेकिन हमें अपने नबी करीम सल्लम की सुन्नत को नहीं भूलना चाहिए। बेशक वो किसी भी अदारे में काम कर रहा है, किसी भी ਉਹਨਾਂ ਦੀ ਸੁन्नत ਹੈ ਸਾਦਕ ਔਰ ਅਮੀਨ ਹੈ। ਦੇਖੋ ਨਾ ਉਹਨਾਂ ਦੀ ਪਹਿਲੀ ਸੁन्नत ਕੀ ਹੈ? ਉਹਨਾਂ ਦੀ ਸੁन्नत ਹੈ ਇਹ ਕਿ ਝੂਠ ਨਾ ਬੋਲੋ। जी ਤੇ ਜੇ ਮੈਂ ਦੁਪੱਟਾ ਪਾ ਕੇ ਬੋਲਾਂ ਝੂਠ ਤੇ ਮੇਰਾ ਦੁਪੱਟਾ ਪਾਣਾ ਤੇ ਫਾਇਦਾ ਨਹੀਂ ਨਾ ਹੋਇਆ। ਜੀ ਉਹਨਾਂ ਦੀ ਪਹਿਲੀ ਤਾਲੀਮ ਅਖਲਾਕ ਵੀ ਹੈ। ਹਾਂ ਅਖਲਾਕ ਇਹ ਯਾਦ ਹੈ ਨਾ ਉਹ ਜਿਹੜਾ ਅਸੀਂ ਕਹਾਣੀ ਪੜ੍ਹਨੇ ਸਾਂ ਕਿ ਉਹ ਇੱਕ ਔਰਤ ਦੀ ਕੂੜਾ ਸੁੱਟਦੀ ਸੀ। ਹੁਣ ਇੱਕ ਬੰਦਾ ਇਸ ਹੱਦ ਤੱਕ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਰੱਖਿਆ ਹੈ ਕਿ ਜਿਹੜਾ ਕੂੜਾ ਸੁੱਟਦਾ ਉਹ ਉਹਦੇ ਨਾਲ ਵੀ ਫਿਕਰਮੰਦ ਹੈਗਾ। ਤੇ ਇਨਸਾਨੀਅਤ ਦਾ ਸਬਕ ਇਹ ਹੋਇਆ ਨਾ ਕਿ ਅਸੀਂ ਇਨਸਾਨੀ